ਸਫਨੂਰ ਦੇ ਸ਼ੁਰੂ ਵਿੱਚ ਤੇ ਮਨਾਜਾਤ ਨੇ ਦੁਆਇਆ ਸ਼ੇਰ ਨੇ ਮੀਆਂ ਸਾਹਿਬ ਦੇ 19 ਦੇ ਕਰੀਬ। ਉਹਦੇ ਬਾਅਦ ਫਿਰ ਹਮਦ ਸ਼ਰੀਫ ਹੈ, ਅੱਲਾਹ ਤਾਲਾ ਦੀ ਤਾਰੀਫ ਕੀਤੀ ਗਈ ਹੈ। ਫਿਰ ਨਾਤ ਸ਼ਰੀਫ ਹੈ। ਉਸ ਨਾਤ ਵਿੱਚ ਮੀਆਂ ਸਾਹਿਬ ਨੇ ਕਿਹਾ ਕਿ ਜੇ ਲੱਖ ਵਾਰੀ ਇਤਰ ਗੁਲਾਬੋ ਧੋਈਏ ਨਿਤ ਜ਼ਬਾਨਾਂ, ਇਹ ਜਿਹੜੀ ਜ਼ਬਾਨਾਂ ਨੇ ਨਾ ਲੱਖਾਂ ਵਾਰੀ ਅਸੀਂ ਇਤਰ ਗੁਲਾਬ, ਹੁਣ ਗੁਲਾਬ ਦਾ ਇਤਰ ਤੋਂ ਮੁਰਾਦ ਹੈ ਇੱਕ ਐਸਾ ਫੁੱਲ ਜਿਹੜਾ ਜਿਹਨੂੰ ਅਸੀਂ ਬਾਦਸ਼ਾਹ ਕਹਿੰਦੇ ਆ ਫੁੱਲਾਂ ਦਾ ਗੁਲਾਬ। ਰੋਜ਼ ਇਜ਼ ਅ ਕਿੰਗ ਆਫ ਦਾ ਫਲਾਵਰਸ। ਸੋ ਐਸਾ ਫੁੱਲ ਜਿਹਦੇ ਅਤਰ ਦੇ ਨਾਲ ਜਿਹਦਾ ਅਰਕ ਕੱਢ ਕੇ ਅਤਰ ਕੱਢ ਕੇ ਉਹਦਾ ਤੁਸੀਂ ਉਹਦੇ ਨਾਲ ਜ਼ਬਾਨਾਂ ਨੂੰ ਲੱਖਾਂ ਵਾਰੀ ਧੋਵੋ। ਜੇ ਲੱਖ ਵਾਰੀ ਇਤਰ ਗੁਲਾਬੋ ਧੋਈਏ ਨਿਤ ਜ਼ਬਾਨਾਂ, ਨਾਮ ਉਹਨਾਂ ਦੇ ਲਾਇਕ ਨਹੀਂ ਕਿਆ ਕਲਮੇ ਦਾ ਕਾਨਾ। ਸਰਕਾਰੇ ਦੋ ਆਲਮ ਆਪ ਸਰਕਾਰ ਦਾ ਨਾਂ ਲੈਣ ਦੇ ਉਹ ਜ਼ੁਬਾਨਾਂ ਕਾਬਲ ਨਹੀਂ ਹੁੰਦੀਆਂ, ਤੇ ਕਹਿੰਦੇ ਨੇ ਮੈਂ ਨਾਂ ਲਿਖਣ ਲੱਗਾ ਉਹਨਾਂ ਦਾ, ਇਹ ਕਲਮੇ ਦੇ ਕਾਨੇ ਦੇ ਨਾਲ ਇਹ ਕਿਆ ਚੀਜ਼ ਹੈ, ਕੁਝ ਵੀ ਨਹੀਂ। ਮਤਲਬ ਇੱਥੇ ਉਹਨਾਂ ਦੀ ਬੜਾਈ, ਉਸ ਨਾਮ ਦੀ ਬੜਾਈ ਬਿਆਨ ਫਰਮਾ ਰਹੇ ਨੇ ਕਿ ਜ਼ਬਾਨਾਂ ਦੀ ਤਹਾਰਤ, ਵਜੂਦ ਦੀ ਤਹਾਰਤ, ਖੁਰਾਕ ਜਿਹੜੀ ਖਾਧੀ ਹੈ ਉਹਦੀ ਤਹਾਰਤ, ਉਹਦਾ ਹਲਾਲ ਹੋਣਾ, ਜੋ ਪਾਣੀ ਪੀਤਾ ਉਹਦਾ ਹਲਾਲ ਹੋਣਾ, ਜਿਸ ਅੱਖ ਨਾਲ ਤੁਸੀਂ ਬਾਹਰ ਦੂਜਿਆਂ ਨੂੰ ਦੇਖਦੇ ਪਿਓ ਉਹਦਾ ਹਲਾਲ ਹੋਣਾ, ਪਾਕ ਹੋਣਾ, ਇਹ ਸਾਰਾ ਕੁਝ ਇਕੱਠਾ ਕੰਪਾਊਂਡ ਕੈਪਸੂਲ ਹੈਗਾ। ਇਹਦੇ ਬਗੈਰ ਗੱਲ ਨਹੀਂ ਬਣਦੀ ਕਿ ਆਪ ਦਾ ਨਾਂ ਲੈਣਾ ਹੈ ਤੇ ਆਪ ਦਾ ਜਿਹੜਾ ਵਜੂਦ ਇਨਸਾਨ ਦਾ ਹੈ, ਜ਼ਬਾਨਾਂ ਜਿਹੜੀਆਂ ਨੇ, ਜ਼ਬਾਨਾਂ ਤੋਂ ਮੁਰਾਦ ਇਹ ਜ਼ੁਬਾਨ ਜਾਂ ਕਲਮ ਲਿਖਣ ਵਾਲਾ ਜਾਂ ਉਹਨਾਂ ਦਾ ਬਾਰੇ 'ਚ ਈਵਨ ਖਿਆਲ ਕਰਨਾ, ਇਹ ਸਾਰੀਆਂ ਚੀਜ਼ਾਂ ਤਾਹਿਰ ਹੋਣੀ ਚਾਹੀਦੀਆਂ ਨੇ, ਪਾਕ ਹੋਣੀ ਚਾਹੀਦੀਆਂ ਨੇ, ਤਾਹਰਤ ਪਾਕੀਜ਼ਾ ਹੋਣੀ ਚਾਹੀਦੀ ਹੈ। ਫਿਰ ਗੱਲ ਬਣਦੀ ਹੈ, ਫਿਰ ਜਾ ਕੇ ਕਿਤੇ ਥੋੜ੍ਹੀ ਜਿਹੀ ਕੋਈ ਥਾਂ ਮਿਲਦੀ ਹੈ ਉਸ ਉਹਨਾਂ ਦੇ ਰਾਹ, ਉਹਨਾਂ ਦੇ ਕਾਫਲੇ ਦੇ ਵਿੱਚ ਆ ਕੇ, ਵਰਨਾ ਬੜਾ ਮੁਸ਼ਕਿਲ ਹੈ।